ਕੁਫਰ ਟੁੱਟਿਆ ਜੀ ਖੁਦਾ ਖੁਦਾ ਕਰਕੇ 21 ਬੰਦੇ ਮਰਾਉਣ ਤੋਂ ਬਾਅਦ ਕਈ ਫੈਕਟਰੀਆਂ ਤਬਾਹ ਕਰਾਉਣ ਤੋਂ ਬਾਅਦ ਕਈ ਘਰ ਬਰਬਾਦ ਕਰਵਾਉਣ ਤੋਂ ਬਾਅਦ ਸਾਨੂੰ ਖਿਆਲ ਆ ਗਿਆ ਜੀ ਕਿ ਸਾਡੇ ਫੈਸਲਾਬਾਦ ਦੇ ਵਿੱਚ 1200 ਬੋਇਲਰ ਨੇ ਤੇ 6000 ਦੇ ਕਰੀਬ ਪ੍ਰੈਸ਼ਰ ਵੈਸਲ ਨੇ ਜਿਨ੍ਹਾਂ ਤੋਂ ਤਬਾਹੀ ਦਾ ਅੰਦੇਸ਼ਾ ਹੈਗਾ ਵਾ। ਲਿਹਾਜ਼ਾ ਹੁਣ ਇਹਨਾਂ ਨੂੰ ਚੈੱਕ ਕੀਤਾ ਜਾਵੇ। ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਦੀ ਹਦਾਇਤ ਦੇ ਉੱਪਰ ਕਮਿਸ਼ਨਰ ਫੈਸਲਾਬਾਦ ਰਾਜਾ ਜਹਾਂਗੀਰ ਦੀ ਜ਼ੇਰੇ ਸਦਾਰਤ ਇੱਕ ਅਜਲਾਸ ਹੋਇਆ ਜਿਹਦੇ ਵਿੱਚ ਸਾਰੇ ਬੰਦੇ ਜਿਹੜੇ ਸੀ ਨਾ ਸਿਰ ਜੋੜ ਕੇ ਬੈਠੇ ਹੋਏ ਸੀਗੇ ਕਿ ਹੁਣ ਇਹਨਾਂ ਦਾ ਹੱਲ ਕੀ ਕਰੀਏ। ਲਿਹਾਜ਼ਾ ਜੀ ਕਿਸੇ ਨੂੰ 90 ਦਿਨ ਦਾ ਟਾਈਮ ਦਿੱਤਾ ਵਾ, 4 ਕੰਪਨੀਆਂ ਹਾਇਰ ਕੀਤੀਆਂ ਵਾ, ਕਿਸੇ ਨੂੰ 30 ਦਿਨਾਂ ਦਾ ਟਾਈਮ ਦਿੱਤਾ ਵਾ ਕਿ ਇਹਨਾਂ ਨੂੰ ਚੈੱਕ ਕਰਕੇ ਅਗਰ ਕਿਸੇ ਕੋਲ NOC ਨਹੀਂ ਹੈਗਾ ਉਹਨੂੰ NOC ਜਾਰੀ ਕੀਤਾ ਜਾਵੇ। ਅਗਰ ਕਿਸੇ ਬੋਇਲਰ ਦੀ ਡੇਟ ਐਕਸਪਾਇਰ ਹੋ ਗਈ ਆ ਤੇ ਉਹਨੂੰ ख़त्म ਕਰਕੇ ਉੱਥੇ ਨਵਾਂ ਲਵਾਇਆ ਜਾਵੇ। ਅਗਰ ਕੋਈ ਪ੍ਰੈਸ਼ਰ ਵੈਸਲ ਜਿਹੜਾ ਵਾ ਉਹ ਤੰਗ ਕਰ ਰਿਹਾ ਵਾ ਜਾਂ ख़राब ਆ ਉਹਨੂੰ ਵੀ ਚੇਂਜ ਕੀਤਾ ਜਾਵੇ। ਅਗਰ ਉਹ ਚੇਂਜ ਨਹੀਂ ਕਰਦੇ ਤੇ ਉਹਨੂੰ ਸੀਲ ਕਰ ਦਈਏ। ਪ੍ਰੈਸ ਰਿਲੀਜ਼ ਇੱਕ ਜਾਰੀ ਕੀਤੀ ਆ ਉਹਨਾਂ ਨੇ, ਆਪਣਾ ਜਿਹੜਾ ਫੇਸਬੁੱਕ ਦਾ ਪੇਜ ਆ ਕਮਿਸ਼ਨਰ ਫੈਸਲਾਬਾਦ ਦਾ ਉੱਤੇ ਵੀ ਲਾਈ ਆ। ਮੈਂ ਤੁਹਾਨੂੰ ਥੋੜੀ ਜਿਹੀਆਂ ਗੱਲਾਂ 'ਚ ਪੜ੍ਹ ਕੇ ਦੱਸ ਦੇਵਾਂ, ਫਿਰ ਅੱਗੇ ਚੱਲ ਕੇ ਮਜ਼ੀਦ ਇੱਥੇ ਗੱਲ ਕਰਾਂਗੇ। ਇੱਕ ਇਨਕੁਆਇਰੀ ਕਮੇਟੀ ਬਣਾਈ ਗਈ ਸੀ 21 ਬੰਦਿਆਂ ਮਰਨ ਤੋਂ ਬਾਅਦ, ਉਹਦੀ ਰਿਪੋਰਟ 48 ਘੰਟਿਆਂ 'ਚ ਕਿਉਂ ਨਹੀਂ ਆਈ, ਕੀ ਇਹਦੇ ਪਿੱਛੇ ਮੁਹਰਕਾਤ ਨੇ, ਇੱਥੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਹਿਲੇ ਆ 4 ਲੈਣਾ ਤੁਹਾਨੂੰ ਪੜ੍ਹ ਕੇ ਸੁਣਾ ਦਈਏ। ਕਹਿੰਦੇ ਜੀ ਫੈਸਲਾਬਾਦ ਡਿਵੀਜ਼ਨ ਦੇ ਵਿੱਚ ਜਿੰਨੇ ਵੀ 37 ਯੂਨਿਟ ਨੇ, ਫੈਕਟਰੀਆਂ ਨੇ, ਬੋਇਲਰ ਨੇ, ਪ੍ਰੈਸ਼ਰ ਵੈਸਲ ਨੇ, ਇਹਨਾਂ ਨੂੰ ਅਰਸਰੇ 9 ਯਾਨੀ ਕਿ ਸ਼ੁਰੂ ਤੋਂ ਦੁਬਾਰਾ ਦੇਖਿਆ ਜਾਏਗਾ ਤੇ ਜਾਮਿਆ ਤੌਰ ਤੇ ਦੇਖਿਆ ਜਾਏਗਾ, ਬਰੀਕ ਬੀਨੀ ਦੇ ਨਾਲ ਦੇਖ ਕੇ ਤੇ ਫਿਰ ਫੈਸਲਾ ਕੀਤਾ ਜਾਏਗਾ ਕਿ ਇਹ ਚੱਲਣ ਵਾਲਾ ਹੈ ਜਾਂ ਨਹੀਂ। ਅੱਛਾ ਜੀ, ਇਹ 3 ਮਹੀਨਿਆਂ ਦਾ ਟਾਈਮ ਦੇ ਦਿੱਤਾ ਗਿਆ ਵਾ ਕਿ 3 ਮਹੀਨਿਆਂ ਦੇ ਵਿੱਚ ਜਿਹੜਾ ਨਾ ਉਹ ਸਾਰੀਆਂ ਚੀਜ਼ਾਂ ਨੂੰ ਨਾ ਸ਼ੁਰੂ ਤੋਂ ਲੈ ਕੇ ਜਦੋਂ ਫੈਕਟਰੀ ਬਣੀ ਸੀਗੀ, ਕਿਹੜੇ ਇਲਾਕੇ 'ਚ ਬਣੀ ਸੀ, ਇਹਦੇ ਕੋਲ NOC ਹੈਗਾ ਵਾ, ਇਹਦਾ ਬੋਇਲਰ ਕਿਦੋਂ ਦਾ ਲੱਗਾ ਹੋਇਆ ਵਾ, ਇਹਦਾ ਪ੍ਰੈਸ਼ਰ ਵੈਸਲ ਜਿਹੜਾ ਵਾ ਉਹ ਕਿਦੋਂ ਦਾ ਲੱਗਾ ਹੋਇਆ ਵਾ, ਉਹਨੂੰ ਸਾਰਿਆਂ ਨੂੰ ਦੇਖਿਆ ਜਾਏਗਾ। ਅਗਰ ਕੋਈ ਬੋਇਲਰ ਜਾਂ ਪ੍ਰੈਸ਼ਰ ਵੈਸਲ ਜਾਂ ਕਿਸੇ ਕੋਲ NOC ਨਹੀਂ ਹੈਗਾ ਤੇ ਉਸ ਫੈਕਟਰੀ ਨੂੰ, ਉਸ ਮਿਲ ਨੂੰ ਫੌਰੀ ਤੌਰ ਤੇ ਸੀਲ ਕਰ ਦਿੱਤਾ ਜਾਏਗਾ। ਹੁਣ ਮੈਂ ਗੱਲ ਉਹ ਕਰਨ ਲੱਗਾ ਵਾਂ ਜਿਹੜੀ ਥੋੜੀ ਜਿਹੀ ਚੁਭਣੀ ਤਾਂ ਹੈ ਵਾ ਲੇਕਿਨ ਹਕੀਕਤ ਤੇ ਮਬਨੀ ਹੋਣੀ ਆ ਕਿ ਹੁਣ ਦੇਖਾਂਗੇ ਕਿ ਕਿਹੜਾ ਸਿਆਸੀ ਪ੍ਰੈਸ਼ਰ ਬਰਦਾਸ਼ਤ ਕਰਨਾ ਪੈਂਦਾ ਵਾ, ਕਿਹੜੀ ਜਗ੍ਹਾ ਤੇ ਥਬੰਟੂ ਚੱਲ ਜਾਂਦੇ ਆ, ਕਿਹੜੀ ਜਗ੍ਹਾ ਤੇ ਅਫਸਰਾਨ ਆਪ ਹੀ ਕਹਿ ਦਿੰਦੇ ਆ ਕਿ ਚੱਲ ਇਹ ਫੈਕਟਰੀ ਜਿਹੜੀ ਆ ਮੇਰੇ ਮਾਮੇ ਦੇ ਮੁੰਡੇ ਦੀ ਆ, ਇਹਨੂੰ ਚੱਲ ਲੈਣ ਦਿਓ। ਲੇਕਿਨ ਇੱਥੇ ਇਨਸਾਨੀ ਜਾਨਾਂ ਨੂੰ ਅੱਗੇ ਰੱਖ ਕੇ ਸਿਆਸੀ ਪ੍ਰੈਸ਼ਰ, ਮਾਮੇ ਦੇ ਮੁੰਡੇ ਦੀ ਫੈਕਟਰੀ, ਚਾਚੇ ਦੇ ਮੁੰਡੇ ਦੀ ਫੈਕਟਰੀ, ਤਾਏ ਦੇ ਮੁੰਡੇ ਦੀ ਫੈਕਟਰੀ, ਸਾਰਿਆਂ ਨੂੰ ਚੈੱਕ ਕਰਨਾ ਪਏਗਾ ਕਿਉਂਕਿ ਸਾਡਾ ਫੈਸਲਾਬਾਦ ਮਜ਼ੀਦ 21 ਜਾਨਾਂ ਦਾ ਮੁਤਹਮਲ ਹੁਣ ਨਹੀਂ ਹੋ ਸਕਦਾ। ਇਹਨੂੰ ਸਾਰੇ ਨੂੰ ਦੇਖਣਾ ਪਏਗਾ। ਖਾਸ ਤੌਰ ਤੇ ਫੈਡਮਕ ਦੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਕਮਿਸ਼ਨਰ ਫੈਸਲਾਬਾਦ ਨੇ 30 ਦਿਨਾਂ ਦਾ ਟਾਈਮ ਦਿੱਤਾ ਵਾ ਕਿ 30 ਦਿਨਾਂ ਦੇ ਅੰਦਰ ਆਪਣੀਆਂ ਸਾਰੀਆਂ ਚੀਜ਼ਾਂ ਦੀ ਜਾਂਚ ਪੜਤਾਲ ਕਰਕੇ ਡਾਟਾ ਕਮਿਸ਼ਨਰ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਓ। ਕਮਿਸ਼ਨਰ ਫੈਸਲਾਬਾਦ ਰਾਜਾ ਜਹਾਂਗੀਰ ਪਹਿਲੇ ਵੀ ਸਾਰੀ ਸੂਰਤ ਹਾਲ ਤੋਂ ਬੜੇ ਐਕਟਿਵ ਸੀ ਲੇਕਿਨ ਹੁਣ ਦੇਖਣਾ ਪਏਗਾ ਕਿ ਅਗਰ ਕਮਿਸ਼ਨਰ ਸਾਹਿਬ ਕੋਈ ਪ੍ਰੈਸ਼ਰ ਬਰਦਾਸ਼ਤ ਕਰ ਲੈਂਦੇ ਆ, DC ਸਾਹਿਬ ਕੋਈ ਪ੍ਰੈਸ਼ਰ ਬਰਦਾਸ਼ਤ ਕਰ ਲੈਂਦੇ ਆ, ਇਹ ਮਾਮਲਾ ਦੁਬਾਰਾ ਲਟਕ ਜਾਂਦਾ ਵਾ, ਫਿਰ ਸਾਡੀਆਂ 21 ਜਾਨਾਂ ਰਾਏਗਾਂ ਚਲੀਆਂ ਜਾਣਗੀਆਂ। ਲੇਕਿਨ ਅਸੀਂ ਦੱਸਦੇ ਰਵਾਂਗੇ ਕਿ ਇਹ 21 ਜਾਨਾਂ ਅਸੀਂ ਘੱਟ ਤੋਂ ਘੱਟ ਰਾਏਗਾਂ ਨਹੀਂ ਜਾਣ ਦੇਣੀਆਂ ਕਿਉਂਕਿ ਸਾਡੇ ਫੈਸਲਾਬਾਦੀ ਸੀ, ਅਸੀਂ ਫੈਸਲਾਬਾਦੀ ਸ਼ਹਿਰੀ ਹਾਂ, ਸਾਨੂੰ ਇਹਨਾਂ ਜਾਨਾਂ ਦਾ ਬਹੁਤ ਦੁੱਖ ਆ ਔਰ ਮਰਦੇ ਦਮ ਤੱਕ ਇਹਨਾਂ ਜਾਨਾਂ ਦਾ ਦੁੱਖ ਰਹੇਗਾ। ਅਫਸਰਾਨ ਅੱਜ ਇੱਥੇ ਨੇ, ਕੱਲ੍ਹ ਇੱਥੇ ਨੇ, ਪਰਸੋਂ ਉੱਥੇ ਨੇ। ਅਫਸਰਾਨ ਨੂੰ ਇਹੀ ਗੁਜ਼ਾਰਿਸ਼ ਹੋਏਗੀ ਕਿ ਅਗਰ ਇਹ ਟਾਸਕ ਤੁਹਾਨੂੰ ਮਿਲਿਆ ਵਾ ਤੇ ਇਮਾਨਦਾਰੀ ਦੇ ਨਾਲ, ਦਿਆਨਤਦਾਰੀ ਦੇ ਨਾਲ ਇਹਨੂੰ ਪੂਰਾ ਕਰੋ। ਅਗਲੇ ਵਿਲਾਗ ਦੇ ਵਿੱਚ ਜਿਹੜੀ 48 ਘੰਟਿਆਂ ਦੇ ਵਿੱਚ ਰਿਪੋਰਟ ਆਣੀ ਸੀ ਹਲੇ ਤੱਕ ਨਹੀਂ ਆਈ। ਟਾਈਮ ਗੁਜ਼ਰ ਗਿਆ ਵਾ, ਕੋਈ ਟੈਕਨੀਕਲ ਵਜੂਹਾਤ ਹੋ ਸਕਦੀਆਂ ਵਾ ਲੇਕਿਨ ਮੈਂ ਉਹਦਾ ਡਾਟਾ ਇਕੱਠਾ ਕਰਦਾ ਪਿਆ ਵਾਂ। ਕਿਹੜੇ ਮਹਿਕਮੇ ਦਾ ਕਿੰਨਾ ਕਸੂਰ ਸੀਗਾ ਉਹ ਵੀ ਉਹਦੇ ਪੱਲੇ ਪਾਵਾਂਗੇ ਔਰ ਹੁਕਾਮੇ ਬਾਲਾ ਨੂੰ ਦੱਸਾਂਗੇ ਕਿ ਸਰ ਇਕੱਲਾ ਮਾਲਕ ਦਾ ਗੁਨਾਹ ਨਹੀਂ ਸੀਗਾ, ਤੁਹਾਡੇ SS ਅਦਾਰੇ ਦਾ ਗੁਨਾਹ ਵੀ ਸੀਗਾ। ਇਹਨਾਂ ਨੂੰ ਵੀ ਉਸ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਜਾਵੇ। ਬਹੁਤ ਸ਼ੁਕਰੀਆ।